ਕੁੰਡੀ ਹੈ ਨਾ ਜਿਹੜੀ ਇਹਦੇ ਇਹਨੂੰ ਰਹਿਣ ਦਿਓ ਨਾ, ਇਹ ਨਵੀਂ ਹੈ। ਅੱਛਾ ਇਹ ਨਵੀਂ ਹੈ, ਇਹ ਪੁਰਾਣੀ ਹੈ। ਤੇ ਇਹ ਅੱਗੇ ਜਦੋਂ ਅਸੀਂ ਆ ਜਾਂਦੇ ਆ ਨਾ ਦੋਸਤੋ, ਇਹ ਅੱਗੇ ਆ ਗਏ ਕੁਛ ਪੁਰਾਣੇ ਘਰ ਵੀ। ਤੇ ਅਸੀਂ ਜਿਹੜਾ ਨਾ ਹੁਣ ਤੁਹਾਨੂੰ ਦਿਖਾ ਲਨੇ ਕਿ ਅਸੀਂ ਕਿਹੜੇ ਘਰ ਦੇ ਵਿੱਚੋਂ ਆਏ ਆ ਤੇ ਕਿਹੜੇ ਘਰ ਦੇ। ਇਹ ਦੇਖੋ ਤੁਸੀਂ, ਇਹ ਬੇਸਿਕਲੀ 3 ਘਰ ਨੇ, 1 2 3। ਲੇਕਿਨ ਇਹ ਘਰ ਜਿਹੜਾ ਨਾ ਇਹ ਆਪਣੀ ਅਸਲੀ ਹਾਲਤ 'ਚ ਮੌਜੂਦ ਹੈਗਾ ਔਰ ਇੰਤਹਾਈ ਖੂਬਸੂਰਤ ਪਸਰੂਰ ਸ਼ਹਿਰ ਦੇ ਵਸਤ 'ਚ ਵਾਕਿਆ। ਤੇ ਅੰਦਰ ਜਾ ਕੇ ਥੋੜਾ ਤੁਹਾਨੂੰ ਵਿਜ਼ਿਟ ਕਰਾਉਂਦੇ ਆ ਤਾਂ ਕਿ ਤੁਹਾਨੂੰ ਪਤਾ ਚੱਲੇ ਕਿ 1947 ਤੋਂ ਪਹਿਲੇ ਜਿਹੜੇ ਘਰ ਬਣਾਏ ਜਾਂਦੇ ਸਨ ਉਹ ਕਿਸ ਤਰ੍ਹਾਂ ਦੀ ਉਹਨਾਂ ਦੀ ਬਣਾਵਟ ਹੁੰਦੀ ਸੀ। ਇਹ ਤੁਸੀਂ ਦੇਖੋ, ਇਹ ਤੇ ਉੱਤੇ ਹੋ ਗਿਆ ਨਾ ਇਹਨਾਂ ਤੇ ਜਿਹੜਾ ਹੈਗਾ ਖੂਬਸੂਰਤ ਜਰੋਕਾ, ਠੀਕ ਹੈ ਨਾ। ਤੇ ਇਹ ਚੱਲਦੇ ਆ ਅੰਦਰ। ਇਹ ਪਹਿਲਾਂ ਤੁਹਾਨੂੰ ਦਰਵਾਜ਼ਾ ਦੋਸਤੋ ਦਿਖਾ ਲੈਂਦੇ ਆ। ਇਹ ਦੇਖੋ, ਇਸ ਤਰ੍ਹਾਂ ਦਾ ਡਿਜ਼ਾਈਨਿੰਗ ਤਕਰੀਬਨ ਸਾਰਿਆਂ ਘਰਾਂ ਦੇ ਹੁੰਦੀ ਸੀ ਜਿਹੜੇ ਰਈਸ ਲੋਕ ਹੁੰਦੇ ਸਨ ਨਾ, ਉਹਨਾਂ ਦੇ ਦਰਵਾਜ਼ੇ, ਠੀਕ ਹੈ ਨਾ। ਤੇ ਕੁੰਡੀਆਂ ਸਾਰੀਆਂ ਉਹ ਜਿਹੜੀਆਂ ਕਿ ਮਤਲਬ ਇਹ ਦਰਵਾਜ਼ਾ ਬੰਦ ਕਰਨਾ ਤੇ ਇੱਥੋਂ ਦਰਵਾਜ਼ੇ ਦੇ ਕੁੰਡੀ ਲਾਈ, ਠੀਕ ਹੈ ਨਾ, ਜਿਹੜੀ ਹੁੰਦੀ ਹੈ। ਤੇ ਇਹਦੇ ਵਿੱਚ ਲਾਇਆ ਜੰਦਰਾ ਤਾਲਾ, ਠੀਕ ਹੈ ਨਾ। ਤੇ ਜਨਾਬ ਚਲੇ ਗਿਆ ਆਪਣੇ, ਫੇਰ ਆਏ ਤਾਲਾ ਖੋਲਿਆ ਕਿਉਂਕਿ ਅੱਜ ਤੇ ਗੁੰਮ ਲੌਕ ਹੈਗੇ ਨਾ। ਅੱਛਾ, ਅੰਦਰ ਅਸੀਂ ਜਦੋਂ ਆਵਾਂਗੇ ਨਾ ਤੇ ਇਹ ਇਸ ਤਰ੍ਹਾਂ ਇੱਕ ਸਾਨੂੰ ਇਹਦਾ ਇੱਕ ਛੋਟੀ ਜਿਹੀ ਗੈਲਰੀ 'ਚ ਨਜ਼ਰ ਆਉਂਦੀ ਹੈ। ਇਹਦੇ ਉੱਤੇ ਛੱਤ ਤੁਸੀਂ ਅਗਰ ਗੌਰ ਕਰੋਗੇ ਤੇ ਬਿਲਕੁਲ ਜਿਸ ਤਰ੍ਹਾਂ ਲੱਕੜਾਂ ਨਹੀਂ ਹੁੰਦੀਆਂ, ਇਹਨੂੰ ਕੜੀਆਂ ਕਿਹਾ ਜਾਂਦਾ ਪੰਜਾਬੀ ਦੇ ਵਿੱਚ। ਓਰੀਜਨਲ ਔਰ ਮਜ਼ਬੂਤ ਛੱਤਾਂ ਜਿਹੜੀਆਂ ਅੱਜ ਵੀ ਯਕੀਨਨ ਲੱਕੜੀ ਕੱਢੀ ਜਾਏ ਨਾ ਤੇ ਇਹਨਾਂ ਦੀਆਂ ਸਾਈਡਾਂ ਵੀ ਨਹੀਂ ਗਲੀਆਂ ਹੋਣਗੀਆਂ, ਏਡੀ ਅੱਛੀ ਲੱਕੜ ਹੁੰਦੀ ਹੈ। ਤੇ ਇਹ ਅੱਗੇ ਆ ਗਿਆ ਫਿਰ ਦਰਵਾਜ਼ਾ, ਇਹਦਾ ਵੀ ਉਹੀ ਮਜ਼ਬੂਤ ਤੇ ਪੁਰਾਣਾ ਕੁੰਡਾ, ਠੀਕ ਹੈ ਨਾ, ਜਿਹੜਾ ਤੁਸੀਂ ਦੇਖ ਸਕਦੇ ਹੋ। ਤੇ ਇਹ ਸਾਦਾ ਦਰਵਾਜ਼ਾ ਹੈ ਕਿਉਂਕਿ ਅੰਦਰ ਲੱਗਾ ਹੈ, ਇਹਨੂੰ ਡਿਜ਼ਾਈਨਿੰਗ ਨਹੀਂ, ਬਾਹਰਲੇ ਦਰਵਾਜ਼ੇ ਨੂੰ ਡਿਜ਼ਾਈਨ ਹੁੰਦੀ ਸੀ। ਇਸ ਤੋਂ ਬਾਅਦ ਇੱਕ ਹੋਰ ਛੋਟਾ ਜਿਹਾ ਕਮਰਾ ਆ ਜਾਂਦਾ ਅਗਰ ਦੇਖਿਆ ਜਾਏ ਨਾ। ਤੇ ਇਹ ਪਹਿਲਾਂ ਮੈਂ ਤੁਹਾਨੂੰ ਦਿਖਾ ਦਾਂ ਕਿ ਇਹ ਇੱਕ ਕਮਰਾ ਸੀ, ਠੀਕ ਹੈ ਨਾ। ਇਹ ਕਮਰਾ ਹੈਗਾ ਸੀ, ਹਲੇ ਵੀ ਹੈਗਾ ਆਫਕੋਰਸ। ਇਹਦੇ ਉੱਤੇ ਦੋਸਤੋ ਜ਼ਰਾ ਮੈਂ ਤੁਹਾਨੂੰ ਦਿਖਾਣਾ, ਛੱਤੀ ਬਣੀ ਹੈ। ਇਹ ਅਕਸਰ ਘਰਾਂ ਦੇ ਵਿੱਚ ਹੁੰਦੀ ਸੀ, ਠੀਕ ਹੈ ਨਾ, ਤਾਂ ਕਿ ਤੁਸੀਂ ਐਕਸਟਰਾ ਸਮਾਨ ਆਪਣਾ ਉੱਤੇ ਰੱਖ ਲਓ, ਯਾਨੀ ਉਦੋਂ ਦੀ ਬਣੀ ਹੈ, ਠੀਕ ਹੈ। ਇਹ ਦੇਖੋ ਜਨਾਬ, ਤੇ ਇਸ ਤੋਂ ਇਲਾਵਾ ਫਿਰ ਥੋੜਾ ਹੋਰ ਜਾਓਗੇ ਤੇ ਇਹ ਛੱਤ ਆ ਗਈ, ਠੀਕ ਹੈ ਨਾ। ਇਹਦੇ ਤੇ ਵੀ ਘੜੀਆਂ ਪਈਆਂ ਨੇ। ਲੇਕਿਨ ਇਸ ਘਰ ਨੂੰ ਸਰਕੂਲੇਟ ਹਵਾ ਕਰਨ ਵਾਸਤੇ ਇਹ ਦੇਖੋ ਬਿਲਕੁਲ ਆਸਮਾਨ ਨਜ਼ਰ ਆ ਰਿਹਾ ਉੱਤੋਂ ਦੀ। ਜਿੱਤੇ ਵੀ ਡਬਲ 3 ਸਟੋਰੀ ਘਰ ਹੈਗਾ ਔਰ ਤਿੰਨਾਂ ਦੇ ਵਿੱਚੋਂ ਜਿਹੜਾ ਨਾ ਤੁਹਾਨੂੰ ਨਜ਼ਰ ਆ ਰਿਹਾ ਹਵਾ ਪਲੱਸ ਰੋਸ਼ਨੀ, ਠੀਕ ਹੈ ਜੀ। ਤੇ ਇਹ ਆ ਗਿਆ ਛੋਟਾ ਜਿਹਾ ਜਿਹੜਾ ਹੈਗਾ ਨਾ ਕਮਰਾ ਇੱਥੇ। ਇਸ ਤੋਂ ਬਾਅਦ ਇਹ ਇੱਕ ਬੈਠਕ ਤੁਸੀਂ ਕਹਿ ਸਕਦੇ ਹੋ ਉਸ ਦੌਰ ਦੀ, ਕਿਉਂਕਿ ਇਹ ਪਿੱਛੇ ਇੱਕ ਹੋਰ ਗਲੀ ਹੈ ਉਹਦੇ 'ਚ ਜਾ ਕੇ ਖੁੱਲਦਾ। ਤੁਸੀਂ ਇਹ ਦੇਖੋ ਨਾ, ਇਹ ਦਰਵਾਜ਼ਾ ਜਿੱਥੋਂ ਦੀ ਅਸੀਂ ਆਏ ਹਾਂ ਤੇ ਪਿਛਲੇ ਪਾਸੇ ਮਹੱਲਾ ਹੈ। ਇਹਨੂੰ ਤੁਸੀਂ ਇਸ ਸਾਈਡ ਤੇ ਆਓਗੇ ਤੇ ਇਹ ਇੱਕ ਹੋਰ ਗਲੀ ਆ ਜਾਂਦੀ ਹੈ। ਕਿਸੇ ਦੌਰ 'ਚ ਇਹ ਬਾਬੜੀਆਂ ਗਲੀ ਬਾਬੜੀਆਂ ਇਹਨੂੰ ਕਿਹਾ ਜਾਂਦਾ ਹੁੰਦਾ ਸੀ। ਅੱਜ ਕੱਲ੍ਹ ਇਹਨੂੰ ਗਲੀ ਇਮਾਮ ਸਾਹਿਬ ਜਾਂ ਕਹਿ ਸਕਦੇ ਹੋ, ਜਾਂ ਮੇਨ ਬਾਜ਼ਾਰ ਦਾ ਇਲਾਕਾ ਉਹ ਕਿਹਾ ਜਾ ਸਕਦਾ ਹੈ। ਤੇ ਜਿਹੜੀ ਸਭ ਤੋਂ ਹੁਣ ਤੁਹਾਨੂੰ ਅੱਛੀ ਚੀਜ਼ ਤੁਹਾਨੂੰ ਲੱਗਿਆ ਨਾ, ਉਹ ਤੁਸੀਂ ਦੇਖਣਾ, ਇਹ ਕੁੰਡਾ ਤੁਸੀਂ ਦੇਖੋ ਇਹਦਾ ਅੰਦਰੋਂ, ਪਹਿਲਾਂ ਫਿਰ ਮੈਂ ਬਾਹਰੋਂ ਵੀ ਤੁਹਾਨੂੰ ਦਿਖਾ ਦੇਣਾ। ਇਹ ਲੋਕ ਨਵਾਂ ਹੈ, ਲੇਕਿਨ ਇਹ ਤੁਸੀਂ ਦੇਖੋ, ਇਹ ਕੁੰਡਾ ਜਨਾਬ ਲੱਗ ਗਿਆ ਇਹਦੇ ਵਿੱਚ, ਠੀਕ ਹੈ ਨਾ। ਦੂਸਰਾ ਕੁੰਡਾ ਲੱਗ ਗਿਆ ਇਹ ਇਹਦੇ ਨਾਲ ਲੱਗ ਗਿਆ ਇਹ ਇਹਦੇ ਵਿੱਚ, ਠੀਕ ਹੈ ਜੀ। ਇੱਥੇ ਤੁਸੀਂ ਬੇਸ਼ੱਕ ਲੌਕ ਵੀ ਲਾ ਸਕਦੇ ਹੋ, ਇਹਨੂੰ ਲੌਕ ਨਹੀਂ ਲੱਗਦਾ ਕਿਉਂਕਿ ਇਹ ਜਸਟ ਘਰੋਂ ਆਉਣ ਜਾਣ ਵਾਸਤੇ ਵੇ। ਔਰ ਇਹਦਾ ਯਕੀਨਨ ਬਾਹਰ ਵੀ ਹੁੰਦਾ ਸੀ ਕਿਸੇ ਦੌਰ ਦੇ ਵਿੱਚ ਨਾ, ਇਹਨੂੰ ਕਹਿੰਦੇ ਹੁੰਦੇ ਜੀ ਹੁਟਕਾ। ਹੈ ਹੁਟਕਾ, ਲੋ ਜੀ, ਇਹ ਨਾਂ ਦਾ ਪਤਾ ਚੱਲਿਆ ਸਾਡੇ ਦੋਸਤ ਭਾਈ ਨੇ, ਹਾਫਿਜ਼ ਸਾਹਿਬ, ਉਹਨਾਂ ਨੇ, ਹਾਫਿਜ਼ ਸ਼ਮਸ ਸਾਹਿਬ, ਉਹਨਾਂ ਦੱਸਿਆ ਕਿ ਹੁਟਕਾ ਸੀ। ਨਹੀਂ ਕੋਈ ਨਹੀਂ, ਬਾਜ਼ ਦਾ ਨਾ ਇੱਥੇ ਬਾਹਰ ਵੀ ਹੁੰਦਾ ਸੀ ਕਿ ਇਹਨੂੰ ਘੁਮਾਓ ਤੇ ਇਹ ਘੁੰਮ ਜਾਂਦਾ ਸੀ। ਐਨੀਵੇਜ਼, ਅੱਛਾ ਹੁਣ ਤੁਹਾਨੂੰ ਦਿਖਾ ਲੈਣਾ ਦਰਵਾਜ਼ੇ ਦੇ ਬਾਹਰਲੀ ਸਾਈਡ ਤੇ ਇਹ ਦੇਖੋ, ਇਹ ਲੱਗੇ ਨੇ ਹੁੱਕਾਂ ਕਿੱਲ, ਪੁਆਇੰਟ ਆਫ ਵਿਊ ਜਿਹੜੀ ਸੇਫਟੀ ਹੈ, ਤਾਂ ਕਿ ਇਹਨੂੰ ਕੋਈ ਧੱਕਾ ਮਾਰ ਕੇ ਤੇ ਖੋਲ ਨਾ ਸਕੇ, ਤੋੜ ਨਾ ਸਕੇ ਦਰਵਾਜ਼ਾ। ਇਹ ਜਨਾਬ ਤੁਸੀਂ ਖੂਬਸੂਰਤ ਘਰ ਜਿਹਨਾਂ ਨੇ ਵੇਖ ਸਕਦੇ ਹੋ। ਤੇ ਇਹ ਆ ਗਿਆ ਇਹਦਾ ਇਹ ਮੇਨ ਗਲੀ, ਜਿਹੜੀ ਗਲੀ ਬਾਬੜੀਆਂ ਸੀ। ਤੇ ਇਹ ਬਿਲਕੁਲ ਨਾਲ ਇੱਥੇ ਬਿਲਕੁਲ ਮੇਨ ਬਾਜ਼ਾਰ ਹੈ ਪਸਰੂਰ ਦਾ। ਤੇ ਇਹ ਆ ਗਿਆ ਦੂਸਰੀ ਸਾਈਡ ਤੋਂ ਘਰ, ਉਹ ਦਰਵਾਜ਼ੇ ਦੇ ਰਸਤੇ ਅਸੀਂ ਮਹੱਲੇ ਦੇ ਵਿੱਚ ਅੰਦਰ ਹੋਏ ਹਾਂ। ਤੇ ਇਹ ਬੇਸਿਕਲੀ ਪਿੱਛੋਂ ਦੀ ਵੀ ਗਲੀ ਆਉਂਦੀ ਹੈ, ਠੀਕ ਹੈ ਨਾ। ਇਹ ਮੋਟਰਸਾਈਕਲ ਦੇ ਕੋਲੋਂ ਤੁਸੀਂ ਪਿੱਛੇ ਚਲੇ ਜਾਓ, ਫਿਰ ਇਸ ਸਾਈਡ ਤੇ ਚਲੇ ਜਾਓ ਤੇ ਮਹੱਲਾ ਹੈ, ਔਰ ਉੱਥੋਂ ਦੀ ਤੁਸੀਂ ਅੰਦਰ ਆਉਂਦੇ ਹੋ। ਤੇ ਇਹ ਦੇਖੋ ਖੂਬਸੂਰਤ ਜਰੋਕੇ, ਆਲੀਸ਼ਾਨ। ਤੇ ਇਹ ਜਨਾਬ ਜਿਹੜਾ ਨਾ ਤੁਸੀਂ ਪੁਰਾਣਾ ਘਰ ਤੁਹਾਨੂੰ ਇਹ ਦੇਖ ਨਾ, ਇਹ ਉਸੇ ਘਰ ਦਾ ਹਿੱਸਾ ਹੈ ਜਿਹੜਾ ਦਰਵਾਜ਼ੇ ਕਮਰੇ ਬੰਦ ਹੋ ਚੁੱਕੇ ਨੇ ਲੇਕਿਨ ਮੌਜੂਦ ਹੈਗੇ ਨੇ। ਅੱਛਾ, ਇਹ ਤੁਸੀਂ ਦੇਖੋ ਕਿ ਲੱਕੜੀ ਬਹੁਤ ਹੀ ਉਸੇ ਦੌਰ ਦੀ ਖੂਬਸੂਰਤ ਔਰ ਉਮਦਾ ਹੈ। ਤੇ ਇਹ ਜਨਾਬ ਪਸਰੂਰ ਸ਼ਹਿਰ ਦਾ ਇੱਕ ਤਾਂ ਘਰ ਤੁਹਾਨੂੰ ਦਿਖਾਇਆ ਹੈ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਅੱਜ ਵੀ ਪੁਰਾਣੇ ਘਰ, ਪੁਰਾਣੀਆਂ ਨਿਸ਼ਾਨੀਆਂ ਲੋਕਾਂ ਨੇ ਸੰਭਾਲੀਆਂ ਨੇ, ਉਹਨਾਂ ਦੀ ਹਿਫਾਜ਼ਤ ਕੀਤੀ ਹੈ ਔਰ ਇਹ ਚੀਜ਼ਾਂ ਮੌਜੂਦ ਹੈਗੀਆਂ ਨੇ।
ले जी दोस्तों, यहाँ पर बहुत ही एक बड़ा चुबारा हुआ करता था। अस्सलाम वालेकुम दोस्तों, ये पसरूर शहर का एक बहुत अमीर तरीन हिंदू खानदान का घर है। एक वकील का घर था, 1932 का बना हुआ। इसके ऊपर आज भी तख्ती लगी हुई है उनके नाम की। 4 मंजिला। अब वो भी पुराना घर ख़त्म हो गया है, उसका मलबा बाकी है। ये जी 1947 वाला घर अंदर से दिखाते हैं। ये बताया जाता है कि एक बहुत अमीर हिंदू वकील थे, उनका घर था। और आज ये वाक़या है पाकिस्तानी पंजाब का शहर पसरूर। आहिस्ता आहिस्ता सारी पुरानी इमारतें ख़त्म होती जा रही हैं क्योंकि काफ़ी बसीदा हो गई थी। और उसके सामने ये एक और पुराना घर, ये भी अब आहिस्ता आहिस्ता ख़त्म होता जा रहा है। ठीक है ना, ये देखिएगा, ये इसकी ईंटें हैं जनाब। वही एक हिंदू वकील का घर था जिसके ऊपर लिखा भी हुआ करता था। तो ये जनाब ईंटें हैं, ईंटों के ऊपर कुछ लिखा होगा। मोस्टली ईंटों के ऊपर BA लिखा हुआ है, BA। ठीक है ना, तकरीबन तमाम ईंटों के ऊपर। और इस घर की मैं पहले भी वीडियो अंदर से बना चुका हूँ, उसका लिंक डिस्क्रिप्शन में मैं दे दूँगा। आप देख सकते हैं कि इस जगह पर बहुत बड़ा घर हुआ करता था। और अंदर से मैं उसको तकरीबन 2 साल पहले बनाई थी। अब जनाब आप देख सकते हैं कि ये भी एक 1947 की निशानी ख़त्म हो गई है। ये इसका जनाब मलबा, और ये पीछे छोटी ईंट इस चीज़ की निशानी कि यहाँ पर जो इमारतें ना वो बहुत पुरानी थी। ये देखें ना, ये सारा नया इलाका बन गया। ये पुराने घर बाकी हैं कुछ एक, ये भी पुराने घर थे लेकिन रेनोवेट किए हैं। ठीक है ना, ये जनाब आप देख सकते हैं 1947 वाली जो निशानी, अब ये भी आहिस्ता आहिस्ता ख़त्म हो गई है। अच्छा दोस्तों, अभी पसरूर में मैं मौजूद हूँ और आपको दिखा रहा हूँ पुराने हिंदू और सिखों के जो घर पसरूर शहर में आहिस्ता आहिस्ता ख़त्म होते जा रहे हैं। उनकी बाकियात मौजूद हैं। पसरूर में हिंदू भी थे, सिख भी थे, जैन मत के लोग बहुत ज़्यादा थे, और ऑफ कोर्स मुसलमान क्रिश्चियन भी थे। तो चलें आपको कुछ बाकियात दिखाते हैं, वीडियो के एंड तक देखिएगा। पसरूर 1947 वाला आज 2025 में कैसा है।